ਇਹ ਦਸੰਬਰ 1535 ਦੀ ਸਰਦੀਆਂ ਦੀ ਇੱਕ ਹਨੇਰੀ ਰਾਤ ਸੀ। ਪੈਰਿਸ ਦੇ ਫਾਂਸੀ ਘਾਟ ਦੇ ਲਾਗੇ ਦੋ ਮੁੰਡੇ ਆਪਣਾ ਸਾਹ ਰੋਕ ਕੇ ਖਲੋਤੇ ਸਨ। ਇਹ ਦੋਵੇਂ ਮੁੰਡੇ ਜਿਹੜੇ ਸੀ ਉਹ ਪੈਰਿਸ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਦੇ ਸਟੂਡੈਂਟ ਸਨ। ਹੁਣ ਇਹਨਾਂ ਨੇ ਆਪਣੇ ਕੈਰੀਅਰ ਨੂੰ ਦਾਅ ਦੇ ਉੱਤੇ ਲਾ ਕੇ ਇਹ ਇਰਾਦਾ ਕੀਤਾ ਸੀ ਭਈ ਜਿਸ ਬੰਦੇ ਨੂੰ ਫਾਂਸੀ ਦਿੱਤੀ ਗਈ ਹੈ ਉਹਦੀ ਕਿਸੇ ਤਰੀਕੇ ਦੇ ਨਾਲ ਲਾਸ਼ ਨੂੰ ਚੋਰੀ ਕਰਨ। ਤੇ ਜਿਨੇ ਇਸ ਚੋਰੀ ਦਾ ਮਨਸੂਬਾ ਬਣਾਇਆ ਉਹ ਪੈਰਿਸ ਦੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸਟੂਡੈਂਟ ਸੀ ਜਿਹਦਾ ਨਾਂ ਸੀ ਅੰਦਰਿਆਸ ਵੈਸਾਲੀਅਸ। ਉਹਨੇ ਆਪਣੇ ਨਾਲ ਇੱਕ ਹੋਰ ਸਟੂਡੈਂਟ ਨੂੰ ਰਲਾਇਆ ਤੇ ਉਹ ਉੱਥੋਂ ਇੱਕ ਇਨਸਾਨ ਦੀ ਲਾਸ਼ ਚੋਰੀ ਕਰਨਾ ਚਾਹੁੰਦਾ ਸੀ ਤਾਂ ਜੇ ਉਹਨੂੰ ਚੀਰ-ਫਾੜ ਕਰਕੇ ਇਨਸਾਨ ਦੇ ਅੰਦਰ ਜਿਹੜੇ ਅਜ਼ਾ ਹੁੰਦੇ ਨੇ, ਜਿਹੜੇ ਪਾਰਟਸ ਹੁੰਦੇ ਨੇ, ਉਹਨਾਂ ਦੇ ਉੱਤੇ ਉਹ ਡਾਇਰੈਕਟਲੀ ਰਿਸਰਚ ਕਰ ਸਕੇ। ਹੁਣ ਵੇਖਣ ਨੂੰ ਤੇ ਕਾਮ ਜਿਹਾ ਵਾਕਿਆ ਲੱਗਦਾ ਹੈ ਭਈ ਇੱਕ ਲਾਸ਼ ਨੂੰ ਚੋਰੀ ਕਰਨਾ, ਪਰ ਇਸ ਲਾਸ਼ ਦੀ ਚੋਰੀ ਨੇ ਮੈਡੀਕਲ ਦੀ ਦੁਨੀਆ ਦੇ ਵਿੱਚ ਇਨਕਲਾਬ ਲਿਆਉਂਦਾ। ਹੁਣ ਇਸ ਤੋਂ ਪਹਿਲਾਂ ਹੁੰਦਾ ਕੀ ਸੀ? ਹੁਣ ਇਸ ਤੋਂ ਪਹਿਲੇ ਜਿਹੜੇ ਇਨਸਾਨੀ ਜਿਸਮ ਦੇ ਹਵਾਲੇ ਦੇ ਨਾਲ ਜਿਹੜੇ ਖਾਕੇ ਬਣਾਏ ਗਏ ਸਨ ਉਹ ਦਰਅਸਲ ਬਣਾਏ ਗਏ ਸੀ ਜਾਨਵਰਾਂ ਦੇ ਜਿਸਮ ਨੂੰ ਸਾਹਮਣੇ ਰੱਖਦਿਆਂ ਹੋਇਆਂ। ਇਹਨਾਂ ਦੇ ਵਿੱਚ ਬੇਸ਼ੁਮਾਰ ਗਲਤੀਆਂ ਸੀ ਤੇ ਖਾਸ ਤੌਰ ਦੇ ਉੱਤੇ ਇਹ ਜਿਹੜੇ ਖਾਕੇ ਬਣਾਏ ਸੀ ਇਹ ਯੂਨਾਨੀ ਤਬੀਬ ਜਾਲਿਨੂਸ ਦੇ ਬਣੇ ਹੋਏ ਸਨ। ਜਾਲਿਨੂਸ ਇੱਕ ਬੜਾ ਵੱਡਾ ਤਬੀਬ ਸੀ ਆਪਣੇ ਜ਼ਮਾਨੇ ਦਾ। ਉਹਦੇ ਆਪਣੇ ਬਹੁਤ ਸਾਰੇ ਨਜ਼ਰੀਆਤ ਸੀ ਤੇ ਉਹਨੇ ਆਪਰੇਸ਼ਨ ਦੇ ਮੁxtਲਿਫ ਕਿਸਮ ਦੇ ਅਸੂਲ ਜਿਹੜੇ ਸੀ ਉਹ ਇੰਟਰੋਡਿਊਸ ਵੀ ਕਰਵਾਏ ਸਨ। ਪਰ ਉਹਦਾ ਜ਼ਿਆਦਾਤਰ ਕੰਮ ਜਿਹੜਾ ਸੀ, ਉਹਦੀ ਜ਼ਿਆਦਾਤਰ ਜਿਹੜੀ ਰਿਸਰਚ ਹੈਗੀ ਸੀ ਉਹ ਸੀ ਜਾਨਵਰਾਂ ਦੇ ਉੱਤੇ। ਹੁਣ ਦੁਬਾਰਾ ਆਉਂਦੇ ਆ ਅੰਦਰਿਆਸ ਵੈਸਾਲੀਅਸ। ਉਹ ਪਹਿਲਾ ਬੰਦਾ ਸੀ ਜਿਸ ਨੇ ਜਿਸਮ ਦੇ ਪਾਰਟਸ ਦੇ ਬਾਰੇ ਦੇ ਵਿੱਚ ਸਹੀ ਕਿਤਾਬ ਲਿਖਣ ਵਾਸਤੇ, ਓਰੀਜਨਲ ਕਿਤਾਬ ਲਿਖਣ ਵਾਸਤੇ ਇਹ ਲਾਸ਼ ਚੋਰੀ ਕੀਤੀ। ਹੁਣ ਇਹਦੀਆਂ ਜਿਹੜੀਆਂ ਕਿਤਾਬਾਂ ਸਨ ਉਹ ਅਸਲ ਦੇ ਵਿੱਚ ਐਗਜ਼ੈਕਟ ਇਨਸਾਨੀ ਜਿਸਮ ਦੇ ਪਾਰਟਸ ਦੇ ਬਾਰੇ ਦੇ ਵਿੱਚ ਪੂਰੀਆਂ ਉਤਰਦੀਆਂ ਸਨ। ਹੁਣ ਇਹਦੀ ਰਿਸਰਚ ਨੇ 1500 ਸਾਲ ਤੱਕ ਕਦੀਮ ਦੌਰ ਦਾ ਜਿਹੜਾ ਯੂਨਾਨੀ ਸੀ ਯਾਨੀ ਜਾਲਿਨੂਸ ਸੀ, ਉਹਨੇ ਜਿਹੜੇ ਮੈਡੀਕਲ ਦੇ ਅਸੂਲ ਬਣਾਏ ਸੀ ਉਹਨਾਂ ਦੀ ਇਜਾਰਾਦਾਰੀ ਨੂੰ ਖਤਮ ਕਰ ਦਿੱਤਾ। ਇਸ ਤੋਂ ਪਹਿਲਾਂ ਜਿਹੜਾ ਇਨਸਾਨੀ ਜਿਸਮ ਦੇ ਬਾਰੇ ਦੇ ਵਿੱਚ ਟੇਵੇ ਲਾਏ ਜਾਂਦੇ ਸੀ ਜਾਨਵਰਾਂ ਦੀ ਸਾਖਤ ਨੂੰ ਮੱਦੇਨਜ਼ਰ ਰੱਖ ਕੇ, ਉਹਨਾਂ ਨੂੰ ਛੱਡ ਕੇ ਡਾਇਰੈਕਟਲੀ ਇਨਸਾਨੀ ਜਿਸਮ ਦੇ ਅਜ਼ਾ ਦੇ ਬਾਰੇ ਦੇ ਵਿੱਚ, ਉਹਨਾਂ ਦੇ ਪਾਰਟਸ ਦੇ ਬਾਰੇ ਦੇ ਵਿੱਚ ਸਹੀ ਆਬਜ਼ਰਵੇਸ਼ਨ ਕੀਤੀ ਗਈ। ਤੁਹਾਨੂੰ ਇਹ ਗੱਲ ਦੱਸਦੇ ਚੱਲੀਏ ਭਈ ਉਸ ਦੌਰ ਦੇ ਵਿੱਚ ਸਰਜਰੀ ਦਾ ਰਿਵਾਜ ਨਹੀਂ ਸੀ ਤੇ ਜੇ ਕਿਤੇ ਸਰਜਰੀ ਕਰਨੀ ਪੈਂਦੀ ਸੀ ਤੇ ਉਸ ਕੰਮ ਲਈ ਜਿਹੜੇ ਨਾਈ ਹੁੰਦੇ ਸਨ, ਜਿਹੜੇ ਹਜਾਮ ਹੁੰਦੇ ਸਨ, ਉਹ ਇਹ ਕੰਮ ਕਰਦੇ ਸਨ ਤੇ ਜਦ ਕਿ ਜਿਹੜੇ ਪ੍ਰੋਫੈਸਰ ਸਾਹਿਬ ਹੁੰਦੇ ਸਨ ਉਹ ਸਿਰਫ ਲੈਕਚਰ ਦਿੰਦੇ ਸਨ ਤੇ ਜਿਹੜੀਆਂ ਸ਼ੈਵਾਂ ਪੜਾਈਆਂ ਜਾਂਦੀਆਂ ਸੀ ਉਹ ਜਾਲਿਨੂਸ ਦੀਆਂ ਸ਼ੈਵਾਂ ਸੀ ਤੇ ਉਹਦੀਆਂ ਬਣਾਈਆਂ ਹੋਈਆਂ ਤਸਵੀਰਾਂ ਸੀ ਜਿਹੜੀਆਂ ਕਿ ਮੈਡੀਕਲ ਦੇ ਸਟੂਡੈਂਟਾਂ ਨੂੰ ਪੜਾਈਆਂ ਜਾਂਦੀਆਂ ਸਨ। ਹੁਣ ਜਿਹੜਾ ਵੈਸਾਲੀਅਸ ਸੀ ਉਹ ਇੱਕ ਇੰਟੈਲੀਜੈਂਟ ਸਟੂਡੈਂਟ ਸੀ ਤੇ ਇਹਦੇ ਨਾਲ ਉਹ ਥੋੜਾ ਜਿਹਾ ਅਥਰਾ ਵੀ ਸੀ। ਉਹ ਸਵਾਲ ਬਹੁਤੇ ਕਰਦਾ ਸੀ। ਹੁਣ ਆਪਣੀ ਸਰਜਰੀ ਦੀ ਜਿਹੜੀ ਕਲਾਸ ਸੀ ਉਹਦੇ ਵਿੱਚੋਂ ਅਗਲੇ ਹੀ ਦਿਨ ਉਹਨੇ ਨਾਈ ਦੇ ਕੋਲੋਂ ਚਾਕੂ ਖੋਹ ਕੇ ਆਪ ਸਰਜਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹਨੇ ਮੈਡੀਕਲ ਦੇ ਜਿਹੜੇ ਸਟੂਡੈਂਟ ਹੈਗੇ ਸੀ, ਜਿਹੜੇ ਉਹਦੇ ਹਮਮਿਜ਼ਾਜ ਸੀ, ਜਿਨ੍ਹਾਂ ਦੇ ਨਾਲ ਉਹਦੀ ਫ੍ਰੀਕੁਐਂਸੀ ਮਿਲਦੀ ਸੀ, ਉਹਨਾਂ ਨੂੰ ਇਕੱਠਿਆਂ ਕਰਕੇ ਉਹਨੇ ਇੱਕ ਟੋਲੀ ਬਣਾ ਲਈ ਤੇ ਰਾਤ ਵੇਲੇ ਉਹ ਕਬਰਸਤਾਨ ਚਲਾ ਜਾਂਦਾ ਤੇ ਪੁਰਾਣੀਆਂ ਕਬਰਾਂ ਦੇ ਵਿੱਚ ਜਿਹੜੀਆਂ ਹੱਡੀਆਂ ਹੁੰਦੀਆਂ ਸਨ ਉਹਨਾਂ ਨੂੰ ਸਟੱਡੀ ਕਰਦਾ। ਉਹਨੇ ਇੱਕ ਬਦਨਾਮ ਇਲਾਕੇ ਦੇ ਵਿੱਚ ਜਿੱਥੇ ਮੁਜਰਮਾਂ ਨੂੰ ਫਾਂਸੀ ਦਿੱਤੀ ਜਾਂਦੀ ਸੀ ਉਹਨਾਂ ਦੀਆਂ ਲਾਸ਼ਾਂ ਚੋਰੀ ਕਰਕੇ ਉਹਨਾਂ ਦੀ ਚੀਰ-ਫਾੜ ਕਰਨੀ ਤਾਂ ਜੇ ਜਿਸਮ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਤਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ੈਵਾਂ ਹੁੰਦੀਆਂ ਨੇ ਉਹਨਾਂ ਨੂੰ ਸਟੱਡੀ ਕਰ ਸਕੇ। ਹੁਣ ਆ ਜਾਂਦਾ ਹੈ ਜੀ 1537। ਇਹਦੇ ਵਿੱਚ ਸਾਲੀਅਸ ਨੇ ਗ੍ਰੈਜੂਏਸ਼ਨ ਪੂਰੀ ਕਰ ਲਈ ਤੇ ਯੂਨੀਵਰਸਿਟੀ ਆਫ ਪੌਡਾ ਚਲਾ ਗਿਆ ਜਿੱਥੇ ਉਹਨੇ ਆਪਣੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ ਤੇ ਜਿਹੜੀ ਡਾਇਰੈਕਟ ਸਰਜਰੀ ਦੇ ਤਜਰਬੇ ਸੀ ਉਹਦੇ, ਉਹਨਾਂ ਨੂੰ ਵੀ ਲੈਕਚਰ ਦੇ ਵਿੱਚ ਉਹਨੇ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹਦਾ ਲੈਕਚਰ ਸੁਣਨ ਲਈ ਦੂਰੋਂ ਲੋਕੀ ਆਉਣ ਲੱਗ ਪਏ। 1540 ਤੱਕ ਇਹਦਾ ਇਹ ਜਿਹੜੇ ਲੈਕਚਰ ਸੀ ਉਹ ਹਰ ਪਾਸੇ ਮਸ਼ਹੂਰ ਹੋ ਗਏ ਤੇ ਉਹਦੇ ਵਿੱਚ ਉਹਨੇ ਪਹਿਲੀ ਵਾਰੀ ਲੋਕਾਂ ਦੇ ਸਾਹਮਣੇ ਜਿਹੜਾ ਜਾਲਨੂਸ ਦਾ ਕੰਮ ਸੀ ਉਹਨੂੰ ਗਲਤ ਸਾਬਤ ਕਰਨ ਲਈ ਆਪਣੇ ਕੁਝ ਸਬੂਤ ਪੇਸ਼ ਕੀਤੇ। ਉਹਨੇ ਆਖਿਆ ਭਈ ਬਾਂਦਰਾਂ ਦੇ ਜਿਸਮ ਦੇ ਉੱਤੇ ਜਿਹੜੇ ਤਜਰਬਾਤ ਕੀਤੇ ਗਏ ਨੇ ਜਾਂ ਭੇਡਾਂ ਤੇ ਜਿਹੜੇ ਤਜਰਬਾਤ ਕੀਤੇ ਗਏ ਨੇ ਉਹ ਇਨਸਾਨੀ ਜਿਸਮ ਤੋਂ ਬਿਲਕੁਲ ਵੱਖਰੇ ਨੇ। ਹੁਣ ਉਹਦੇ ਇਹਨਾਂ ਲੈਕਚਰਾਂ ਨੇ ਜਿਹੜੇ ਉਸ ਵੇਲੇ ਦੇ ਮੈਡੀਕਲ ਦੇ ਲੋਕ ਸਨ ਉਹਨਾਂ ਨੂੰ ਹੈਰਾਨ ਕਰ ਦਿੱਤਾ। ਉਸ ਤੋਂ ਬਾਅਦ ਉਹਨੇ ਆਪਣੀ ਇੱਕ ਕਿਤਾਬ ਲਿਖੀ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਈ, ਜਿਹਦਾ ਨਾਂ ਸੀ ਦ ਫੈਬਰਿਕ ਆਫ ਦ ਹਿਊਮਨ ਬਾਡੀ। ਇਹ ਕਿਤਾਬ ਉਹਨੇ 1543 ਦੇ ਵਿੱਚ ਮੁਕੰਮਲ ਕੀਤੀ। ਹੁਣ ਜਿਹੜੇ ਉਸ ਦੌਰ ਦੇ ਮੈਡੀਕਲ ਦੇ ਪ੍ਰੋਫੈਸਰ ਸਨ, ਜਿਹੜੇ ਸਾਰੀ ਉਮਰ ਜਾਲਿਨੂਸ ਦੀਆਂ ਸ਼ੈਵਾਂ ਪੜ੍ਹਦੇ ਰਹੇ ਸਨ, ਉਹਨਾਂ ਨੂੰ ਇਹ ਜਦੀਦ ਕਿਤਾਬ ਜਿਹੜੀ ਸੀ ਉਹ ਹਜ਼ਮ ਨਾ ਹੋਈ। ਉਹਨਾਂ ਇਸ ਕਿਤਾਬ ਦੇ ਉੱਤੇ ਤਨਕੀਦ ਸ਼ੁਰੂ ਕਰ ਦਿੱਤੀ ਤੇ ਇਹ ਇਹੋ ਜਿਹੀ ਤਨਕੀਦ ਸੀ ਜਿਹਨੇ ਵੈਸਾਲੀਅਸ ਨੂੰ ਡਿਸਹਾਰਟ ਕਰ ਦਿੱਤਾ। ਵੈਸਾਲੀਅਸ ਉਂਝ ਵੀ ਥੋੜਾ ਜਿਹਾ ਸ਼ਾਰਟ ਟੈਂਪਰਡ ਸੀ। ਉਹਨੇ ਆਪਣੇ ਸਾਰੇ ਨੋਟਸ ਜਿਹੜੇ ਸੀ ਤੇ ਆਪਣੀ ਸਾਰੀ ਰਿਸਰਚ ਸੀ ਉਹਨੂੰ ਉਹਨੇ ਅੱਗ ਲਾ ਛੱਡੀ ਤੇ ਨਾਲੇ ਕਸਮ ਖਾਧੀ ਕਿ ਅੱਗੇ ਤੋਂ ਉਹ ਕਦੀ ਇਨਸਾਨੀ ਜਿਸਮ ਦੇ ਉੱਤੇ
ਸਰਜਰੀ ਨਹੀਂ ਕਰੇਗਾ ਜਦੋਂ ਇਹਨਾਂ ਲੋਕਾਂ ਨੂੰ ਮੇਰੇ ਕੰਮ ਦੀ ਲੋੜ ਹੀ ਨਹੀਂ ਹੈ। ਤੇ ਹੁਣ ਤੁਸੀਂ ਆਪਣੀ ਖੁਸ਼ਕਿਸਮਤੀ ਕਹਿ ਲਓ ਕਿ ਉਹਦੀ ਇੱਕ ਜਿਹੜੀ ਪਬਲਿਸ਼ ਕਿਤਾਬ ਸੀ ਉਹ ਮਹਿਫੂਜ਼ ਰਹਿ ਗਈ, ਉਹ ਬਚੀ ਰਹਿ ਗਈ ਤੇ ਅਗਲੇ 300 ਸਾਲਾਂ ਤੱਕ ਐਟੋਨਮੀ ਦੀ ਇੱਕ ਜਾਮਿਆ ਤਰੀਨ ਕਿਤਾਬ ਯਾਨੀ ਇੱਕ ਪਰਫੈਕਟ ਕਿਤਾਬ ਦੇ ਤੌਰ ਦੇ ਉੱਤੇ ਮੈਡੀਕਲ ਦੇ ਸਟੂਡੈਂਟਾਂ ਨੂੰ ਪੜ੍ਹਾਈ ਜਾਂਦੀ ਰਹੀ। ਇਹ ਸੀ ਅੱਜ ਦੀ ਸਾਡੀ ਰਿਸਰਚ ਦੁਨੀਆ ਦੇ ਪਹਿਲੇ ਪੋਸਟਮਾਰਟਮ ਦੇ ਬਾਰੇ ਦੇ ਵਿੱਚ। ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ।